ਡਾਕਟਰ ਸਾਹਿਬ, ਤੁਸੀਂ ਜਿਹੜੀ ਗੱਲ ਦਾ ਜ਼ਿਕਰ ਕੀਤਾ ਕਿ ਸਿੱਖਾਂ ਦਾ ਇਹ ਜਿਹੜੀ ਸਿੱਖ ਚੇਤਨਾ ਦਾ ਹਿੱਸਾ ਵੀ ਆ ਕਿ ਕੋ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ। ਤਾਂ ਜਦੋਂ ਅੱਜ ਦੇ ਅਸੀਂ ਹਾਲਾਤ ਦੇਖ ਰਹੇ ਹਾਂ ਤਾਂ ਇਹ ਆਬਜ਼ਰਵੇਸ਼ਨ ਹੋ ਸਕਦਾ ਮੇਰੀ ਹੋਵੇ, ਇਹਦੇ ਨਾਲ ਹੋ ਸਕਦਾ ਸਾਰੇ ਸਹਿਮਤ ਨਾ ਹੋਣ, ਪਰ ਇਹ ਨਜ਼ਰ ਆ ਰਿਹਾ ਕਿ ਜਿਹੜੀ ਇੱਕ ਵਿੰਡੋ ਓਪਨ ਹੋਈ ਉਹ ਰਿਐਕਸ਼ਨਸ ਦੇ ਵਿੱਚੋਂ ਹੋਈ, ਉਹ ਰਿਐਕਸ਼ਨਰੀ ਵਿੰਡੋ ਓਪਨ ਹੋਈ ਕਿ ਜਿਹੜੇ ਸਿੱਖ ਆਗੂ ਆ ਉਹਨਾਂ ਦੇ ਕਤਲ ਭਾਰਤ ਨੇ ਵੱਖ-ਵੱਖ ਥਾਵਾਂ ਦੇ ਉੱਤੇ ਕੀਤੇ, ਤੇ ਜਿਹੜਾ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਆ ਉਹਨੇ ਉਸ ਵਿੰਡੋ ਨੂੰ ਵਾਈਡ ਕੀਤਾ ਕਿ ਜਿਹਦੇ ਨਾਲ ਜਿਹੜਾ ਖਾਲਿਸਤਾਨ ਦਾ ਇਸ਼ੂ ਹੈ ਇੰਟਰਨੈਸ਼ਨਲਾਈਜ਼ ਹੋਇਆ। ਪਰ ਜਿੱਦਾਂ ਤੁਸੀਂ ਸਾਰੀ ਭੂਮਿਕਾ ਪਿਛਲੇ ਸਾਰੇ ਸੈਗਮੈਂਟ ਦੇ ਵਿੱਚ ਦੱਸਿਆ ਕਿ ਜਿਹੜੇ ਕੋਈ ਵੀ ਮੁਲਕ ਆ ਉਹ ਆਪਣੇ ਇੰਟਰਸਟ ਦੇ ਮੁਤਾਬਕ ਫੈਸਲਾ ਕਰਦਾ ਹੈ, ਤਾਂ ਜਿਹੜੇ ਇੰਟਰਸਟ ਆ ਉਹ ਇੰਟਰਸਟ ਕਲੈਸ਼ਸ ਦੇ ਵਿੱਚੋਂ ਬਿਲਡ ਹੁੰਦੇ ਆ। ਤੇ ਜਦੋਂ ਅਸੀਂ ਇਹ ਸਾਰੀ ਇਸ ਟਾਈਮ ਦੀ ਸਿਚੁਏਸ਼ਨ ਦੇਖ ਰਹੇ ਹਾਂ ਤਾਂ ਉਹਦੇ ਵਿੱਚ ਇਹ ਜਿਹੜਾ ਇੱਕ ਖਲਾ ਨਜ਼ਰ ਆ ਰਿਹਾ ਹੈ ਕਿ ਕੋਈ ਵੀ ਜਿਹੜੀ ਸਿੱਖ ਆਰਗੇਨਾਈਜੇਸ਼ਨ ਆ ਉਹਦਾ ਆਪਣੇ ਮਾਸਟਰਸ ਦੇ ਉੱਤੇ ਪ੍ਰਭਾਵ ਨਹੀਂ ਆ, ਵੀ ਜਿਹਦੇ ਕਰਕੇ ਇਹ ਇੱਕ ਸਿਚੁਏਸ਼ਨ ਕ੍ਰੀਏਟ ਹੋ ਰਹੀ ਆ ਕਿ ਜੇ ਅਸੀਂ ਕੈਨੇਡਾ ਦੇ ਸੰਦਰਭ ਦੇ ਵਿੱਚ ਦੇਖੀਏ ਕਿ ਇੱਥੋਂ ਦਾ ਜਿਹੜਾ ਕਾਨੂੰਨ ਨੇ ਜਾਂ ਇੱਥੋਂ ਦਾ ਜਿਹੜਾ ਚਾਰਟਰ ਆਫ ਰਾਈਟਸ ਆ ਉਹ ਸਾਰਾ ਜਿਹੜੀ ਸਿੱਖ ਸਟਰਗਲ ਆ ਉਹਨੂੰ ਲੈਜਿਟੀਮੇਟ ਸਪੇਸ ਜਿਹੜੀ ਆ ਪ੍ਰੋਵਾਈਡ ਕਰਦਾ ਹੈ ਤੇ ਉਹਦੀ ਲੈਜਿਟੀਮੇਸੀ ਨੂੰ ਬਲਕਿ ਮੀਡੀਆ ਦੇ ਰਾਹੀਂ ਜਾਂ ਹੋਰ ਸਟੇਟਮੈਂਟਸ ਦੇ ਰਾਹੀਂ ਡਿਫਾਈਨ ਵੀ ਕਰਦਾ। ਪਰ ਜਿਹੜੀ ਪੋਲੀਟੀਕਲ ਕਲਾਸ ਆ ਅਲਟੀਮੇਟਲੀ ਜਿਹਦੇ ਹੱਥ ਦੇ ਵਿੱਚ ਕਿਸੇ ਵੀ ਸਮੇਂ ਦੇ ਉੱਤੇ ਜਿਹੜੀ ਡਿਸੀਜਨ ਮੇਕਿੰਗ ਹੁੰਦੀ ਆ, ਉਹ ਜਿਹੜੀ ਪੋਲੀਟੀਕਲ ਕਲਾਸ ਆ ਉਹ ਸਿੱਖ ਪ੍ਰੈਸ਼ਰ ਨੂੰ ਨਹੀਂ ਮੰਨ ਰਹੀ ਆ ਕਿ ਅਸੀਂ ਇਹ ਗੱਲ ਕਹਿਣੀ ਹੋਵੇ ਕਿ ਜਿਹੜਾ ਖਾਲਿਸਤਾਨ ਦਾ ਰੈਟੋਰਿਕ ਆ ਉਹਦਾ ਜਿਹੜਾ ਮਾਸ ਪ੍ਰਭਾਵ ਆ ਉਹ ਜਿਹੜੀ ਕੈਨੇਡਾ ਦੀ ਪੋਲੀਟੀਕਲ ਕਲਾਸ ਆ ਉਹਨੂੰ ਅਸੈਪਟ ਨਹੀਂ ਕਰ ਰਹੀ ਆ। ਇਸ ਕਰਕੇ ਉਹ ਜਿਹੜਾ ਸਿੱਖ ਸੇਫਟੀ ਦਾ ਕੰਸਰਨ ਆ ਉਹਨੂੰ ਸਾਈਡਲਾਈਨ ਕਰਕੇ ਉਹ ਜਿਹੜੇ ਆਪਣੇ ਹਿੱਤ ਸਿਰਫ ਭਾਰਤ ਦੇ ਨਾਲ ਵਪਾਰਕ ਹਿੱਤਾਂ ਦੇ ਵਿੱਚੋਂ ਦੇਖ ਰਹੀ ਆ ਜਿਹੜੀ ਇਸ ਟਾਈਮ ਰੂਲਿੰਗ ਰਜੀਮ ਆ ਕੈਨੇਡਾ ਦੀ। ਤਾਂ ਇਹ ਸਾਰੀ ਸਿਚੁਏਸ਼ਨ ਚ ਡਾਕਟਰ ਸਾਹਿਬ ਜਿਹੜਾ ਇੱਕ ਸਵਾਲ ਮਨ ਚ ਆ ਰਿਹਾ ਕਿ 1984 ਜੂਨ 1984 ਤੋਂ ਬਾਅਦ ਦਰਬਾਰ ਸਾਹਿਬ ਤੇ ਜਦੋਂ ਹਮਲਾ ਹੋਇਆ ਤਾਂ ਜੋ ਅਸੀਂ ਸੁਣਦੇ ਹਾਂ ਕਿ ਇੱਕ ਰਿਐਕਸ਼ਨ ਦੇ ਵਿੱਚੋਂ ਸਿੱਖ ਜਿਹੜੇ ਆ ਉਹ ਸਿੱਖ ਨੌਜਵਾਨ ਘਰਾਂ ਨੂੰ ਛੱਡ ਕੇ ਗਏ, ਸਿੱਖਾਂ ਨੇ ਆਰਮਡ ਸਟਰਗਲ ਵੀ ਲੜੀ, ਸਟੇਟ ਨੂੰ ਤੋਂ ਜਿਹੜਾ ਬਦਲਾ ਲੈਣ ਵਾਲੀ ਗੱਲ ਆ ਕਿ ਉਹ ਵੀ ਬਰਾਬਰ ਦੇ ਮਿਆਰ ਤੇ ਜਾ ਕੇ ਜਿਹੜਾ ਆ ਉਹ ਲਿਆ। ਪਰ 1999 ਦੀ ਇਲੈਕਸ਼ਨ ਤੋਂ ਇਲਾਵਾ ਇਹ ਗੱਲ ਇੱਕ ਕਹੀ ਜਾਂਦੀ ਹੈ ਕਿ ਜਿਹੜੀ ਸਿੱਖ ਮੂਵਮੈਂਟ ਆ ਉਹ ਜਿਹੜੀ ਇੰਡੀਅਨ ਸਟੇਟ ਆ ਉਹ ਜਿਹੜੇ ਸਿੱਖ ਮਾਸਸ ਆ ਉਹਨਾਂ ਨੂੰ ਖਾਲਿਸਤਾਨ ਦੀ ਜਿਹੜੀ ਮੂਵਮੈਂਟ ਆ ਉਹਦੇ ਨਾਲੋਂ ਆਈਸੋਲੇਟ ਕਰਨ ਦੇ ਵਿੱਚ ਬੜੀ ਛੇਤੀ ਕਾਮਯਾਬ ਹੋਈ। ਤੇ ਅੱਜ ਦੇ ਸਮੇਂ 'ਚ ਜਦੋਂ ਅਸੀਂ ਇੱਥੇ ਕੈਨੇਡਾ ਦੇ ਵਿੱਚ ਵੀ ਦੇਖ ਰਹੇ ਹਾਂ ਤਾਂ ਜਿਹੜੀਆਂ ਆਰਗੇਨਾਈਜੇਸ਼ਨਸ ਸਿੱਖ ਆਰਗੇਨਾਈਜੇਸ਼ਨਸ ਕੰਮ ਕਰ ਰਹੀਆਂ ਆ ਉਹਨਾਂ ਦੇ ਬਾਰੇ ਇਹ ਗੱਲ ਆ ਰਹੀ ਕਿ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਕੋਲ ਕੈਡਰ ਨਹੀਂ ਹੈ, ਉਹਨਾਂ ਦੀ ਜਿਹੜੀ ਅਪੀਲ ਆ ਜਾਂ ਉਹਨਾਂ ਦਾ ਜਿਹੜਾ ਰੈਟੋਰਿਕ ਆ ਉਹ ਮਾਸਸ ਉਹਦੇ ਨਾਲ ਅੰਗੇਜ ਨਹੀਂ ਹੁੰਦੇ। ਤੇ ਜਿਹੜੀ ਇੰਡੀਅਨ ਸਟੇਟ ਆ ਉਹ ਇੱਥੇ ਕੈਨੇਡਾ ਦੇ ਵਿੱਚ ਵੀ ਜਿਹੜੇ ਸਿੱਖ ਮਾਸਸ ਆ ਉਹਨਾਂ ਨੂੰ ਜਿਹੜੀਆਂ ਸਿੱਖ ਸੰਘਰਸ਼ੀਲ ਧਿਰਾਂ ਆ ਉਹਨਾਂ ਦੇ ਨੈਰੇਟਿਵ ਤੋਂ ਆਈਸੋਲੇਟ ਕਰਨ ਦੇ ਵਿੱਚ ਕਾਮਯਾਬ ਆ। ਤਾਂ ਇਹ ਜਿਹੜੀ ਸਿਚੁਏਸ਼ਨ ਆ ਜਿਹੜਾ ਪਿਛਲਾ ਸੰਘਰਸ਼ ਰਿਹਾ ਤੇ ਜਿੱਥੇ ਅਸੀਂ ਅੱਜ ਖੜੇ ਆ ਉਹਦੇ 'ਚ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਕਿਉਂ ਜਿਹੜਾ ਕੀ ਤੁਹਾਨੂੰ ਲੱਗਦਾ ਕਿ ਇਹ ਗੱਲ ਧਾਰਨਾ ਗਲਤ ਆ ਕਿ ਜਿਹੜੀ ਸਿੱਖ ਸਟਰਗਲ ਵਾਲੀਆਂ ਧਿਰਾਂ ਨੇ ਉਹ ਮਾਸਟਰਸ ਦੇ ਨਾਲ ਅੰਗੇਜਮੈਂਟ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਰਹੀਆਂ? ਤੁਹਾਨੂੰ ਜੇ ਲੱਗ ਰਿਹਾ ਕਿ ਸਹੀ ਆ ਤਾਂ ਇਹਦਾ ਹੱਲ ਕੀ ਹੋ ਸਕਦਾ ਹੈ, ਜਾਂ ਤੁਹਾਨੂੰ ਲੱਗਦਾ ਕਿ ਨਹੀਂ ਇਹ ਧਾਰਨਾ ਗਲਤ ਆ ਕਿ ਜਿਹੜੇ ਮਾਸਸ ਆ ਉਹ ਸਿੱਖ ਸਟਰਗਲ ਵਾਲੀਆਂ ਧਿਰਾਂ ਦੇ ਨਾਲ ਅੰਗੇਜ ਹੋਏ ਆ? ਦੇਖੋ, ਅੰਗਰੇਜ਼ੀ ਦੀ ਇੱਕ ਐਕਸਪ੍ਰੈਸ਼ਨ ਹੈ ਸਵਿਮ ਅਗੇਂਸਟ ਦਾ ਕਰੰਟ। ਹੁਣ ਇੱਕ ਸਵਿਮਿੰਗ ਹੁੰਦੀ ਹੈ ਕਿ ਜਿੱਧਰ ਨੂੰ ਪਾਣੀ ਦੀ ਲਹਿਰ ਜਾ ਰਹੀ ਹੈ ਤੁਸੀਂ ਉਧਰ ਹੀ, ਉਹਦੇ 'ਚ ਤੁਹਾਡਾ ਜ਼ੋਰ ਨਹੀਂ ਲੱਗਦਾ। ਜਦੋਂ ਤੁਸੀਂ ਅਗੇਂਸਟ ਦਾ ਕਰੰਟ ਸਵਿਮ ਕਰਦੇ ਹੋ, ਇਹ ਹਰ ਇੱਕ ਜਿਹੜਾ ਸਮੁੰਦਰੀ ਜੀਵ ਹੈ ਉਹਦੇ ਵੱਸ ਦਾ ਰੋਗ ਨਹੀਂ ਹੁੰਦਾ। ਸੋ ਪਹਿਲੀ ਗੱਲ ਤਾਂ ਇਹ ਸਮਝਣੀ ਹੋਏਗੀ ਕਿ ਜਿਹੜਾ ਚੈਲੰਜ ਹੁੰਦਾ ਹੈ ਹਕੂਮਤ ਨੂੰ, ਐਸਟੈਬਲਿਸ਼ਮੈਂਟ ਨੂੰ, ਜਿਹਦੇ ਕਨਸੀਕੁਐਂਸਿਸ ਸਿਰਫ ਗ੍ਰਿਫਤਾਰੀ ਜਾਂ ਮਾਲੀ ਨੁਕਸਾਨ ਨਹੀਂ ਹੁੰਦੇ। 92 ਤੋਂ ਲੈ ਕੇ ਅਸੀਂ ਆਲਮੋਸਟ 95 ਤੱਕ ਦੇ ਦੌਰ ਦੇ ਵਿੱਚ ਦੇਖਿਆ ਕਿ ਕਿੰਨੀ ਵੱਡੀ ਕੀਮਤ ਅਦਾ ਕਰਨੀ ਪੈਂਦੀ ਹੈ, ਕਿੰਨਾ ਵੱਡਾ ਜਾਨੀ ਨੁਕਸਾਨ ਹੁੰਦਾ ਹੈ। ਔਰ ਮੈਨੂੰ ਪਿਛਲੇ ਦਿਨਾਂ 'ਚ ਹੀ ਇੱਕ ਸਿੰਘ ਤੋਂ ਸਿਐਟਲ ਤੋਂ ਕਾਲ ਕਰਕੇ ਕਹਿਣ ਲੱਗੇ ਕਿ ਡਾਕਟਰ ਸਾਹਿਬ
ਤੁਸੀਂ 1.5 ਲੱਖ ਨੌਜਵਾਨਾਂ ਦੀ ਸਿੰਘਾਂ ਸਿੰਘਣੀਆਂ ਦੇ ਸ਼ਹੀਦੀ ਦੀ ਗੱਲ ਕਰਦੇ ਹੋ, ਇੱਕ ਗੱਲ ਇਹ ਵੀ ਜ਼ਰੂਰ ਨਾਲ ਕਰਿਆ ਕਰੋ ਕਿ ਭਾਈ ਜਿਨ੍ਹਾਂ ਟੱਬਰਾਂ ਚੋਂ ਇਹ 1.5 ਲੱਖ ਆਏ ਉਹਨਾਂ ਨੇ ਕਿਵੇਂ ਸਫ਼ਰ ਕੀਤਾ, ਉਹਨਾਂ ਦੀਆਂ ਭੈਣਾਂ ਭਰਾ ਜੀਜੇ ਮਾਮੇ ਤਾਏ। ਤੁਸੀਂ ਪੰਜਾਬ ਪੁਲਿਸ ਦਾ ਦੇਖੋ, ਯੂਪੀ ਚੋਂ ਉੱਤਰਾਖੰਡ ਚੋਂ ਫੜ ਕੇ ਜਿਹੜੇ ਨੇ ਉਹਨਾਂ ਦੇ ਸਾਰੇ ਰਿਸ਼ਤੇਦਾਰ, ਇਹ ਨਹੀਂ ਵੀ ਇੱਕ ਟੱਬਰ ਦੇ ਕਿੰਨੇ ਮਾਰੇ, ਕਿੰਨਿਆਂ ਨੂੰ ਉਹਨਾਂ ਨੇ ਜ਼ਲੀਲ ਕੀਤਾ, ਕਿੰਨਿਆਂ ਨੂੰ ਉਹਨਾਂ ਨੇ ਜਿਹੜਾ ਉਹ ਜੇਲ੍ਹਾਂ ਦੇ ਵਿੱਚ ਰੱਖ ਕੇ। ਔਰ ਈਵਨ ਬੀਬੀਆਂ ਦੇ ਨਾਲ ਕੀ ਹੋਇਆ ਉਹਦੀ ਅਸੀਂ ਅਜੇ ਜਿਹਨੂੰ ਇਹ ਕਹੀਏ ਕਿ ਉਹਦੀ ਅਜੇ ਬਹੁਤ ਜਿਹਨੂੰ ਟਿਪ ਆਫ ਐਨ ਆਈਸਬਰਗ ਜਿਹੜੀ ਕਹਾਣੀ ਹੈ ਉਹ ਵੀ ਬਾਹਰ ਨਹੀਂ ਆਈ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਭਾਈ ਫਿਰ ਸਮਾਜ ਦੇ ਵਿੱਚ ਉਹਨਾਂ ਦੀ ਐਕਸੈਪਟੈਂਸ ਕਿਸ ਲੈਵਲ ਦੀ ਹੋਏਗੀ। ਸੋ ਮੈਂ ਸਮਝਦਾ ਵੀ ਪਹਿਲਾ ਫੈਕਟਰ ਜਦੋਂ ਤੁਸੀਂ ਐਸਟੈਬਲਿਸ਼ਮੈਂਟ ਨੂੰ ਚੈਲੰਜ ਕਰਦੇ ਹੋ, ਉਹਦਾ ਤੁਹਾਨੂੰ ਚੁੱਪ ਕਰਾਉਣ ਦੇ ਲਈ ਹੁੰਦਾ ਖੌਫ, ਡਰ। ਔਰ ਜਿਹੜਾ ਟ੍ਰਾਂਸਨੈਸ਼ਨਲ ਡਿਪਰੈਸ਼ਨ ਦਾ ਵੀ ਉਹਨਾਂ ਨੇ ਸਹਾਰਾ ਲਿਆ ਹੈ। ਮੈਂ ਕੋਈ ਹਰਦੀਪ ਸਿੰਘ ਨਿੱਜਰ ਕੋਈ ਕੈਨੇਡੀਅਨ ਪ੍ਰਾਈਮ ਮਿਨਿਸਟਰ ਨਹੀਂ ਸੀ ਬਣਨ ਜਾ ਰਿਹਾ। ਜਗਮੀਤ ਸਿੰਘ ਦੇ ਮਾਮਲੇ 'ਚ ਵੀ ਉਹਨਾਂ ਨੂੰ ਉਨਾ ਹੀ ਡਰ ਸੀ, ਜਗਮੀਤ ਸਿੰਘ ਵੀ ਉਸੇ ਲਿਸਟ ਦੇ ਵਿੱਚ ਸੀ, ਉਹ ਪੋਲੀਟੀਕਲ ਐਡਵੋਕੇਸੀ ਸੀ, ਉਹਦਾ ਕੋਈ ਡਾਇਰੈਕਟ ਨਹੀਂ ਸੀ। ਇਸੇ ਤਰ੍ਹਾਂ ਅਸੀਂ ਬਾਕੀ ਪਾਰਟ 'ਚ ਵੀ ਦੇਖਦੇ ਹਾਂ, ਪਰ ਮਕਸਦ ਉਹਨਾਂ ਦਾ ਸੀ ਕਿ ਖੌਫ ਪੈਦਾ ਕਰਨਾ, ਕਿ ਬਾਹਰ ਬੈਠੇ ਵੀ ਇੱਕ ਖੌਫ 'ਚ ਚਲੇ ਜਾਣ ਕਿ ਭਾਈ ਜੇ ਅਸੀਂ ਇਹ ਗੱਲ ਕੀਤੀ ਤੇ ਸਾਡਾ ਹਸ਼ਰ ਹਰਦੀਪ ਸਿੰਘ ਨਿੱਜਰ ਵਾਲਾ ਹੋਏਗਾ। ਪਹਿਲਾ ਪਾਰਟ ਸਾਨੂੰ ਇਹ ਸਮਝਣਾ ਹੋਏਗਾ ਕਿ ਇਹ ਜਿਹੜਾ ਕੋਈ ਮੇਲਾ ਨਹੀਂ ਹੈ ਜਿਹਦੇ 'ਚ ਤੁਸੀਂ ਹੁਣ ਮੇਲੇ 'ਚ ਤੁਸੀਂ ਬਿਨਾਂ ਸੱਦਿਆਂ ਵੀ ਲੋਕ ਟਿਕਟਾਂ ਨਾ ਵੀ ਹੋਣ ਵੀ ਆ ਜਾਂਦੇ ਨੇ, ਟਿਕਟਾਂ ਲੈ ਕੇ ਵੀ ਆ ਜਾਂਦੇ ਨੇ। ਤੁਸੀਂ ਪ੍ਰੋਟੈਸਟ ਕਰਨਾ ਹੁੰਦਾ ਹੈ, ਤੁਹਾਨੂੰ ਬੰਦੇ ਕੱਢਣੇ ਪੈਂਦੇ ਨੇ। ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਇਹਦਾ ਮਤਲਬ ਹੈ ਕਿ ਜਿਹੜਾ ਮਾਸਸ ਨੇ ਉਹ ਖਾਲਿਸਤਾਨ ਦੀ ਹਮਾਇਤ ਨਹੀਂ ਕਰਦੇ। ਉਹ ਅਸੀਂ ਸਮਝਦੇ ਹਾਂ ਉਹ ਮਿੱਥ ਖਾਲਿਸਤਾਨ ਰੈਫਰੈਂਡਮ ਮੁਹਿੰਮ ਨੇ ਜਿੱਥੇ ਜਿੱਥੇ ਵੀ ਹੋਇਆ ਉਹ ਕਰਕੇ ਦੱਸ ਦਿੱਤਾ ਹੈ ਕਿ ਭਾਈ ਜਿਹੜਾ ਇੱਕ ਅੰਡਰ ਕਰੰਟ ਹੈ ਵਾਸਟ ਮੈਜੋਰਿਟੀ ਦਾ, ਪਰ ਉਹ ਹਰ ਪਲੇਟਫਾਰਮ ਦੇ ਉੱਤੇ ਆ ਕੇ ਦੇਖੋ ਕਾਮਨ ਬੰਦਿਆਂ ਨੇ ਪੰਜਾਬ ਦੇ ਨਾਲ ਉਹਨਾਂ ਦੇ ਪਰਿਵਾਰ, ਮਾਂ ਪਿਓ, ਰਿਸ਼ਤੇਦਾਰੀਆਂ, ਬੱਚੇ ਵਿਆਹੁਣੇ, ਦੂਜੇ ਤੀਜੇ, ਇਹ ਸਾਰਾ ਪਾਰਟ ਜੁੜਿਆ ਹੋਇਆ। ਮੈਨੂੰ ਇਹ ਵੀ ਕਦੇ ਨਹੀਂ, ਹਾਂ ਮੈਨੂੰ ਉਦੋਂ ਜ਼ਰੂਰ ਹੈਰਾਨੀ ਹੁੰਦੀ ਹੈ ਕਿ ਜਿਹੜਾ 10 15 20 ਸਾਲ ਬਹੁਤ ਫਰੰਟ ਰੈਂਕਿੰਗ ਲੀਡਰ ਰਿਹਾ ਹੋਏ ਜਾਂ ਬਹੁਤ ਜ਼ਿਆਦਾ ਜਿਹੜਾ ਕੰਮ ਹੋਏ ਔਰ ਉਹ ਅਚਾਨਕ ਪਤਾ ਲੱਗੇ ਕਿ ਜੀ ਉਦੋਂ ਮੈਨੂੰ ਲੱਗਦਾ ਵੀ ਇਹ ਪੋਜੀਸ਼ਨ ਕੰਪਰੋਮਾਈਜ਼ਡ ਹੈ, ਔਰ ਇਹ ਕੰਪਰੋਮਾਈਜ਼ਡ ਹੀ ਹੁੰਦਾ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਔਰ ਇਹਦੇ ਲਈ ਸਾਨੂੰ ਕਿਸੇ ਦੁਨੀਆ ਦੀ ਹੋਰ ਮੂਵਮੈਂਟ, ਚੀਕ ਵਗੈਰਾ ਨੂੰ ਕੀ ਹੋਇਆ, ਉਹਨੂੰ ਕੀ ਹੋਇਆ, ਕਿਊਬਾ ਨੂੰ ਅੱਜ ਕੀ ਹੋ ਰਿਹਾ, ਵੈਨਜ਼ੂਏਲਾ ਨੂੰ ਅੱਜ ਕੀ ਹੋ, ਇਹਨੂੰ ਨਾ ਛੱਡ ਕੇ ਜੇ ਅਸੀਂ ਆਪਣੀ ਹਿਸਟਰੀ ਦੇਖ ਲਈਏ 18ਵੀਂ ਸਦੀ ਦੀ, ਇਹ ਬੰਦਾ ਪੁੱਛ ਸਕਦਾ ਹੈ ਵੀ ਐਸਾ ਕੀ ਵਕਤ ਆ ਗਿਆ ਸੀ ਕਿ ਭਾਈ ਜਿਹੜਾ ਬੋਤਾ ਸਿੰਘ, ਅਰਜਾ ਸਿੰਘ ਜਿਹੜੇ ਨੇ ਉਹ ਕਿਸ ਨੂੰ ਰਿਪਰੈਜ਼ੈਂਟ ਕਰਦੇ ਨੇ, ਉਹ ਸਿਰਫ ਡਿਫਾਈਂਸ ਨੂੰ ਰਿਪਰੈਜ਼ੈਂਟ ਕਰਦੇ ਨੇ। ਉਦੋਂ ਵੀ ਉਹ ਮਾਹੌਲ ਪੈਦਾ ਕਰ ਦਿੱਤਾ ਗਿਆ ਸੀ ਪੰਜਾਬ ਦੇ ਵਿੱਚ ਕਿ ਕੋਈ ਖੁੱਲ ਕੇ ਜਿਹੜਾ ਉਹ ਸਿੱਖ ਹੋਣ ਦਾ ਦਾਅਵਾ ਵੀ ਨਹੀਂ ਸੀ ਕਰਦਾ। ਇਹੀ ਪਾਰਟ ਅਸੀਂ 10ਵੇਂ ਪਾਤਸ਼ਾਹ ਦੇ ਜਿਹੜਾ ਉਹ ਦਮਦਮਾ ਸਾਹਿਬ ਤੋਂ ਜਦੋਂ ਦੱਖਣ ਵੱਲ ਜਾਂਦੇ ਨੇ ਉਸ ਪੀਰੀਅਡ ਦੇ ਵਿੱਚ ਵੀ ਤੁਸੀਂ ਦੇਖੋ, ਜਦੋਂ ਚਮਕੌਰ ਦੀ ਗੜੀ ਚੋਂ ਨਿਕਲਦੇ ਨੇ ਤੇ ਉਹੀ ਲੋਕ ਪੰਜਾਬ ਦੇ ਨੇ। ਹੁਣ ਬੰਦਾ ਸਿੰਘ ਬਹਾਦਰ ਨੂੰ ਪੰਜਾਬ 'ਚ ਕੋਈ ਨਹੀਂ ਸੀ ਜਾਣਦਾ, 10ਵੇਂ ਪਾਤਸ਼ਾਹ ਦੇ ਹੁਕਮਨਾਮੇ ਤੇ ਉਹੀ ਜਿਹੜੇ ਨੇ ਕੋਈ ਡਾਂਗ, ਕੋਈ ਸੋਟਾ, ਕੋਈ ਦਾਤੀ, ਕੋਈ ਜੋ ਕਿਸੇ ਦੇ ਹੱਥ ਹੈ ਉਹ ਲੈ ਕੇ ਨਿਕਲ ਪੈਂਦਾ। ਸੋ ਮੈਂ ਇਹਨੂੰ ਇੱਕ ਜਨਰਲ 'ਚ ਇਵੇਂ ਦੇਖਦਾ ਹੁੰਦਾ, ਔਰ ਮੈਂ ਬਿਆਨਦਾ ਵੀ ਹੈ ਕਿ 5% ਲੋਕ ਕਿਸੇ ਵੀ ਗਿਵਨ ਟਾਈਮ 'ਚ ਗੁਰੂ ਸਾਹਿਬਾਨ ਦੇ ਸਰੀਰਕ ਜਾਮਿਆਂ 'ਚ ਹੁੰਦਿਆਂ ਵੀ ਔਰ ਅੱਜ ਦੇ ਉਹ ਰਜਿਸਟਰਡ ਬੇਈਮਾਨ ਨੇ। ਉਹਨਾਂ ਦੇ ਵਿੱਚ ਕੋਈ ਤਾਂ ਉਹ ਤੁਹਾਡੇ ਆਪਣੇ ਹੀ ਭਰਾ, ਕਜ਼ਨ, ਤਾਏ, ਚਾਚੇ ਕੋਈ ਵੀ ਹੋ ਸਕਦੇ ਨੇ, ਉਹਨਾਂ ਨੇ ਰਹਿਣਾ ਹੀ। 5% ਐਕਟਿਵਿਸਟ ਹੁੰਦੇ ਨੇ ਜਿਹੜੇ ਅਵੇਅਰ ਐਕਟਿਵਿਸਟ ਦਾ ਮਤਲਬ ਜ਼ਰੂਰੀ ਨਹੀਂ ਵੀ ਉਹ ਫਰੰਟ ਰੈਂਕ ਕੇ ਕਿਸੇ ਨੇ ਖਾਲਿਸਤਾਨ ਦਾ ਝੰਡਾ ਹੀ ਚੁੱਕਿਆ ਹੋਣਾ ਹੈ। ਜਿਨ੍ਹਾਂ ਦਾ ਇੰਟਰਸਟ ਹੁੰਦਾ ਹੈ, ਜਿਹੜੇ ਮੋਨੀਟਰ ਕਰ ਰਹੇ ਹੁੰਦੇ ਨੇ, ਜਿਹੜੇ ਦੇਖ ਰਹੇ ਹੁੰਦੇ ਨੇ। ਇੱਕ ਵਾਰੀ ਮੈਨੂੰ ਕੰਵਰਪਾਲ ਸਿੰਘ ਦਲ ਖਾਲਸਾ, ਬਹੁਤ ਦੇਰ ਦੀ ਗੱਲ ਹੈ, 20 ਸਾਲ ਪੁਰਾਣੀ, ਮੈਨੂੰ ਕਹਿਣ ਲੱਗੇ, ਕਹਿੰਦੇ ਡਾਕਟਰ ਸਾਹਿਬ ਕਦੇ ਤਾਂ ਇਹ ਸੋਚਣ ਲੱਗ ਜਾਈਦਾ ਵੀ ਕੁੱਲ ਮਿਲਾ ਕੇ ਦੁਨੀਆ 'ਚ ਦੇਖੀਏ ਤੇ 150-200 ਬੰਦਾ ਹੋਣਾ ਜਿਹਨੂੰ ਪਤਾ ਹੈ ਵੀ ਡੇ ਟੂ ਡੇ ਕੀ ਹੈ ਜਾਂ ਅਕਾਲ ਤਖਤ ਨੇ ਕੀ ਕਿਹਾ ਤੇ ਫਲਾਣੇ ਨੇ। ਮੈਂ ਕਿਹਾ ਵੀ ਨਹੀਂ, ਇਵੇਂ ਇਹ ਬਹੁਤ ਨੇ। ਮੈਂ ਕਿਹਾ ਵੀ ਇਹੀ ਹੁੰਦੇ ਨੇ ਜਿਹੜੇ ਅਲਟੀਮੇਟਲੀ ਜਿਹੜਾ 95% ਐਕਟਿਵਿਜ਼ਮ ਦੇ ਮੈਂ ਖਾਤੇ 'ਚ ਰੱਖਦਾ, 90% ਫੈਂਸ ਸਿਟਰ ਹੁੰਦੇ ਨੇ। ਜਦੋਂ ਰਜਿਸਟਰਡ ਬੇਈਮਾਨਾਂ ਦਾ ਜ਼ੋਰ ਪੈ ਜਾਂਦਾ ਹੈ ਉਹ ਉਹਨਾਂ ਦੇ ਹੱਕ 'ਚ ਵੀ ਭੁਗਤ ਸਕਦੇ ਨੇ, ਜੋ ਅਸੀਂ ਦੇਖਦੇ ਹੁਣ। ਉਹੀ 1999, ਤੁਸੀਂ 1992 ਦਾ ਜ਼ਿਕਰ ਨਹੀਂ ਕੀਤਾ। ਜੇ 5% ਤੋਂ ਵੀ ਘੱਟ ਲੋਕ ਵੋਟਾਂ ਪਾਉਣ ਆਉਂਦੇ ਨੇ
ਉਸ ਪੀਰੀਅਡ ਦੇ ਵਿੱਚ ਪੰਥਕ ਕਮੇਟੀ, ਜੁਝਾਰੂ ਜਥੇਬੰਦੀਆਂ, ਉਹਨਾਂ ਦਾ ਜਿਹੜਾ ਉਹ ਵਿਰੋਧ ਸੀ ਕਿ ਭਾਈ ਅਸੀਂ ਪਾਰਟਿਸਿਪੇਟ ਨਹੀਂ ਕਰਨਾ ਉਦੋਂ ਵੀ। ਲੇਕਿਨ ਜਦੋਂ ਇੱਕ ਕਿਲਿੰਗ ਸਪਰੀ ਚੱਲੀ 3-4 ਸਾਲ, ਉਸ ਤੋਂ ਬਾਅਦ ਇੱਕ ਖੌਫ ਪੈਦਾ ਹੋਇਆ। ਪਰ ਹਾਲਾਂ ਜਿਵੇਂ ਬਹੁਤ ਸਾਰਿਆਂ ਨੂੰ ਲੱਗਦਾ ਵੀ 84 ਤੋਂ ਪਹਿਲਾਂ ਪਤਾ ਨਹੀਂ ਕਿਸ ਕਿਸਮ ਦੀ ਇਹ ਠੀਕ ਹੈ, ਧਰਮਯੁੱਧ ਮੋਰਚੇ 'ਚ 2 ਲੱਖ ਦੇ ਕਰੀਬ ਅਸੀਂ ਗ੍ਰਿਫਤਾਰੀਆਂ ਦਾ ਜ਼ਿਕਰ ਕਰਦੇ ਹਾਂ, ਕੁਝ ਨੂੰ ਛੱਡ ਵੀ ਦਿੱਤਾ ਜਾਂਦਾ ਸੀ, ਕਿਉਂਕਿ ਮੈਂ ਖੁਦ ਅਕਤੂਬਰ 1983 'ਚ ਇੱਕ 51 ਸਿੰਘਾਂ ਸਿੰਘਣੀਆਂ ਦਾ ਜਥਾ ਲਿਜਾ ਕੇ ਗ੍ਰਿਫਤਾਰੀ ਦਿੱਤੀ ਹੋਈ ਹੈ। ਤੇ ਮੈਨੂੰ ਪਤਾ ਹੈ ਜਦੋਂ ਅਸੀਂ ਕਰਤਾਰਪੁਰ ਜਲੰਧਰ ਦੇ ਨੇੜੇ ਜਿਹੜਾ ਔਰ ਉਹਦੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਜਾਂਦੇ ਸੀ ਕਿ ਭਾਈ ਜਥੇ ਦੇ ਲਈ ਅਸੀਂ ਜਿਹੜਾ ਉਹ ਨਾਂ ਨੋਟ ਕਰਨ, ਤੇ ਈਵਨ ਉਸ ਲੈਵਲ ਤੇ ਜਦੋਂ ਕਿ 83 ਚ ਆਲਮੋਸਟ ਧਰਮਯੁੱਧ ਮੋਰਚਾ ਚੱਲਦੇ ਆ ਵੀ ਸਾਲ ਤੋਂ ਜ਼ਿਆਦਾ ਹੋ ਗਿਆ ਸੀ, 7 ਪਿੰਡਾਂ ਵਾਲਿਆਂ ਦਾ ਵੀ ਜਿਹੜੀ ਆ ਮੀਡੀਆ ਦੇ ਵਿੱਚ ਬਹੁਤ ਚਰਚਾ ਸੀ। ਪਰ ਇਹ ਕਹੀਏ ਕਿ ਬਹੁਤ ਜ਼ਿਆਦਾ ਅਵੇਅਰਨੈਸ, ਹਾਲਾਂ ਦੁਆਬਾ ਕੋਈ ਮਾਝੇ ਤੋਂ ਦੂਰ ਨਹੀਂ ਸੀ, ਕੋਈ ਬਹੁਤ ਜ਼ਿਆਦਾ ਅਵੇਅਰਨੈਸ ਲੈਵਲ ਹੋਈ ਇਵੇਂ ਨਹੀਂ ਸੀ। ਲੇਕਿਨ ਜੂਨ 84 ਜਦੋਂ ਦੇਖੋ ਕਈ ਵਾਰ ਜਿਹੜੀਆਂ ਵੱਡੀਆਂ ਟ੍ਰੈਜਡੀਜ਼ ਨੇ ਉਹ ਕੌਮਾਂ ਦੀ ਜ਼ਿੰਦਗੀ 'ਚ ਇੱਕ ਟਰਨਿੰਗ ਪੁਆਇੰਟ ਲਿਆਂਦੀਆਂ ਨੇ, ਉਹਦੇ 'ਚ ਫਿਰ ਅੱਡ-ਅੱਡ ਸਟੇਜਿਸ ਆਉਂਦੀਆਂ। ਘੱਲੂਘਾਰੇ ਅਸੀਂ 18ਵੀਂ ਸਦੀ ਦਾ ਜ਼ਿਕਰ ਕਰਦੇ ਹਾਂ, ਉਹਨਾਂ 'ਚੋਂ ਥਿਨਿੰਗ ਆਊਟ ਵੀ ਹੁੰਦਾ ਹੈ, ਕਈ ਵਾਰ ਮਤਭੇਦ ਵੀ ਹੁੰਦੇ ਨੇ, ਕਈ ਵਾਰ ਡਿਫੀਟਸ ਵੀ ਹੁੰਦੀਆਂ, ਪਰ ਉਹ ਤੁਹਾਡਾ ਗੋਲ ਨਿਸ਼ਚਿਤ ਹੋ ਜਾਂਦਾ। ਮੈਂ ਸਮਝਦਾ ਵੀ ਇਸ ਵੇਲੇ ਮੈਨੂੰ ਇਸ ਗੱਲ ਦੇ ਉੱਤੇ ਕੋਈ ਜਿਹੜਾ ਉਹ ਹੈਰਾਨਗੀ ਜਾਂ ਹੈਰਤ ਨਹੀਂ ਹੈ ਕਿ ਜੀ ਮਾਸਿਸ ਸਾਡੇ ਨਾਲ ਨੇ, ਇਵੇਂ ਨਹੀਂ ਹੈ। ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਸਾਡੀ ਜਿਹੜੀ ਫੇਲਿਅਰ ਹੈ, ਮੈਂ ਇਹ ਨਹੀਂ ਕਹਿਣਾ ਚਾਹੁੰਦਾ ਵੀ ਅਸੀਂ ਲੀਡਰਸ਼ਿਪ ਰੋਲ ਵਾਲੇ ਜਿਹੜੇ ਲੋਕ ਜਿੱਥੇ ਨੇ ਉਹ ਬਹੁਤ ਵਧੀਆ ਕਰ ਰਹੇ ਨੇ। ਮੈਂ ਸਮਝਦਾ ਵੀ ਇੱਕ ਤਾਂ ਕਾਮਨ ਜਿਹੜੇ ਐਕਟਿਵਿਸਟ ਨੇ ਉਹਨਾਂ ਦਾ ਇਹ ਫਰਜ਼ ਹੁੰਦਾ ਹੈ ਕਿ ਮੈਜੋਰਿਟੀ ਨੂੰ ਕੁਛ ਨਾ ਕੁਛ ਫੂਡ ਫਾਰ ਥਾਟ ਔਰ ਐਕਟੀਵਿਟੀ ਉਹ ਦਿੰਦੇ ਰਹਿਣ। ਇਹ ਹਿਊਮਨ ਨੇਚਰ ਹੈ ਜਿਹੜਾ, ਔਰ ਤੁਸੀਂ ਪੋਲੀਟੀਕਲੀ ਦੇਖੋਗੇ ਜਿਹੜੇ ਲੀਡਰ ਦੇ ਬਿਆਨ ਮੀਡੀਆ 'ਚ ਆਉਂਦੇ ਰਹਿੰਦੇ ਨੇ, ਭਾਵੇਂ ਉਹਦੇ ਘਰ ਦੇ ਵੀ ਉਹਨੂੰ ਨਾ ਫੋਲੋ ਕਰਦੇ ਹੋਣ, ਉਹਦੀ ਸਿਆਸਤ ਦੇ ਵਿੱਚ ਹੋਂਦ ਰਹਿੰਦੀ ਹੈ। ਸੋ ਜਿਹੜੀ ਐਕਟੀਵਿਟੀ ਹੈ, ਹੁਣ ਜੇ ਅਸੀਂ ਪੰਜਾਬ ਦੇ ਹਵਾਲੇ ਨਾਲ ਗੱਲ ਕਰੀਏ, ਇਹ ਠੀਕ ਹੈ ਕੋਈ ਕਹੇਗਾ ਜੀ ਅੱਜ ਭਾਵੇਂ ਪੰਥਕ ਧਿਰਾਂ, ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਪੰਜ ਪ੍ਰਧਾਨ ਦੀ ਜਾਂ ਵਾਰਿਸ ਪੰਜਾਬ ਦੇ ਉਹਨਾਂ ਦਾ ਮਾਰਚ ਸੀ ਜੀ, ਭਾਵੇਂ ਯੰਗਸਟਰ ਸੀ, ਪਰ ਦੇਖੋ ਕਿੰਨੀ ਆਬਾਦੀ ਹੈ ਅੰਮ੍ਰਿਤਸਰ ਦੀ, ਕਿੰਨੇ ਕਾਏ ਨਹੀਂ। ਇਹ ਜਿਹੜੀ ਤੁਹਾਡੀ ਐਕਟੀਵਿਟੀ ਹੈ, ਇਹ ਜਿਹਨੂੰ ਕਹਿੰਦੇ ਨੇ ਟੂ ਸਟਰ ਦਾ ਪੋਟ, ਇਹ ਉਹਨੂੰ ਪਤੀਲੇ ਨੂੰ ਹਲਾਈ ਰੱਖਣ ਲਈ ਜ਼ਰੂਰੀ ਹੁੰਦੀ ਹੈ ਬਾਹਰਲੇ ਲੈਵਲ ਦੇ ਉੱਤੇ। ਕਿਉਂਕਿ ਮੈਂ ਤਾਂ ਲਗਭਗ ਲੇਟ 80s ਦੇ ਵਿੱਚ ਅਮਰੀਕਾ 'ਚ ਆਇਆ, ਔਰ ਮੈਂ ਇੱਥੇ ਉਹ ਪੀਰੀਅਡ ਵੀ ਦੇਖਿਆ ਹੋਇਆ ਜਦੋਂ 4 ਜੁਝਾਰੂ ਜਥੇਬੰਦੀਆਂ ਦਾ ਪੰਜਾਬ ਦੇ ਵਿੱਚ ਰਾਜ ਸੀ। ਉਦੋਂ ਇੱਥੇ ਕਿੰਨਾ ਕੁ ਅਵੇਅਰਨੈਸ ਲੈਵਲ ਸੀ, ਜਾਂ ਫੰਡਿੰਗ ਦੇ ਹਵਾਲੇ ਨਾਲ ਕਿੰਨੇ ਕੁ ਜਿਹੜੇ ਨੇ ਉਹ ਜਨਰੋਸਿਟੀ ਨਜ਼ਰ ਆਉਂਦੀ ਸੀ। ਔਰ ਹੁਣ ਮੈਂ ਦੇਖਦਾ ਕਿ ਜਿੰਨਾ ਅਵੇਅਰਨੈਸ ਲੈਵਲ ਤੀਸਰੀ ਚੌਥੀ ਜਨਰੇਸ਼ਨ ਤੱਕ ਅਸੀਂ ਪਹੁੰਚ ਗਏ ਹਾਂ, ਇਸ ਲੈਵਲ ਦੇ ਉੱਤੇ ਹੈ ਗਲੋਬਲੀ ਵੀ ਸਾਡੀ ਹੋਂਦ ਵੀ ਸਾਡਾ। ਤਾਂ ਮੈਨੂੰ ਕੋਈ ਜਿਹੜਾ ਉਹ ਕੋਈ ਇਸ ਚੋਂ ਇਹ ਨਹੀਂ ਹੈ ਕਿ ਅਸੀਂ ਜਿਹੜਾ ਉਹ ਕੋਈ ਬਹੁਤ ਚੇਂਜ ਨਹੀਂ ਲਿਆ ਸਕੇ। ਕੈਨੇਡਾ 'ਚ ਵੀ ਇਹ ਠੀਕ ਹੈ ਵੀ ਪੋਲੀਟੀਕਲੀ ਅਸੀਂ ਮਚ ਬਿਯੋਂਡ ਆਵਰ ਵੇਟ ਪਲੇ ਕੀਤਾ ਕੈਨੇਡਾ, ਜਿਹਦੇ 'ਚ ਕੋਈ ਸ਼ੱਕ ਨਹੀਂ ਹੈ। ਜਦੋਂ ਸਿੱਖ 4 ਲੱਖ ਦੇ ਕਰੀਬ ਸੀ ਉਹਨਾਂ ਦੀ ਸੈਂਸਸ 'ਚ, ਉਦੋਂ ਵੀ ਇੰਡੀਅਨ ਦਾ ਮਤਲਬ ਵੀ ਸਿੱਖ ਹੀ ਹੁੰਦਾ ਸੀ, ਔਰ ਟਰਮ ਜਿਹੜੀ ਆ ਇੰਡੋ ਕੈਨੇਡੀਅਨ ਯੂਜ਼ ਹੁੰਦੇ ਸੀ। ਅੱਜ ਤੁਸੀਂ ਦੇਖੋਗੇ ਇੰਡੀਆ ਵਿੱਚੋਂ ਲੱਥ ਗਿਆ, ਸਿੱਖ ਕੈਨੇਡੀਅਨ ਹੈ। ਪਰ ਸਾਨੂੰ ਇਹ ਵੀ ਧਿਆਨ ਦੇਣਾ ਹੋਏਗਾ ਕਿ ਇਹਨਾਂ 5-7 ਸਾਲਾਂ 'ਚ ਇਨ ਪਾਰਟਿਕੂਲਰ ਇੰਡੀਅਨ ਗਵਰਨਮੈਂਟ ਦੀ ਇੰਟਰਫੇਅਰੈਂਸ, ਇੰਡੀਅਨ ਡਾਇਸਪੋਰਾ ਦੀ ਗਿਣਤੀ, ਹਿੰਦੂ ਪੋਪੂਲੇਸ਼ਨ ਕੈਨੇਡਾ ਅਮਰੀਕਾ 'ਚ IT ਸੈਕਟਰ ਦੇ ਥੱਲੇ, ਔਰ ਵਿਦ ਇਨ ਇੰਡੀਆ, ਕਿਉਂਕਿ ਜਦੋਂ ਅਸੀਂ 80s ਦੇ ਵਿੱਚ ਦੇਖਿਆ ਉਦੋਂ ਜਿਹੜਾ ਸਾਊਥ ਇੰਡੀਅਨ ਸੀ ਉਹਦਾ ਕੋਈ ਇੰਟਰਸਟ ਨਹੀਂ ਸੀ ਹੁੰਦਾ ਇੰਡੀਆ ਦੀ ਐਕਟੀਵਿਟੀ 'ਚ। ਰਾਦਰ ਉਹ ਖੁਦ ਡ੍ਰੈਵਿਡਨ ਕਲਚਰ ਦੀ ਪ੍ਰੋਡਕਟ ਹੋਣ ਕਰਕੇ ਕਿਤੇ ਨਾ ਕਿਤੇ ਸਾਡੇ ਨਾਲ ਹਮਦਰਦੀ ਵੀ ਰੱਖਦੇ ਸੀ। ਪਰ ਅੱਜ ਤੁਸੀਂ ਦੇਖੋਗੇ ਕਿ ਜਿਹੜਾ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹਿੰਦੂਤਵਾ ਦਾ ਨੈਸ਼ਨਲਿਜ਼ਮ ਹੈ, ਔਰ IT ਸੈਕਟਰ ਜਿਹੜਾ ਕਿ ਇਹਨਾਂ ਦਾ ਬ੍ਰੈਡ ਬਟਰ ਵੀ ਬਣਿਆ, ਉਹਦੇ ਥੱਲੇ ਇਹ ਜਨੂਨ ਵੀ ਜਿਹੜਾ ਹੈ ਉਹ ਬਰਾਬਰ ਹੈ। ਔਰ ਅੱਜ ਸਾਡੇ ਨਾਲੋਂ ਕਈ ਥਾਵਾਂ ਤੇ ਡਬਲ ਦਾ ਨੰਬਰ ਨੇ। ਅਮਰੀਕਾ ਦੇ ਵਿੱਚ ਜਿਵੇਂ ਕਹਿਣਾ ਹੋਏ, ਕੈਨੇਡਾ 'ਚ ਵੀ ਮੈਨੂੰ ਲੱਗਦਾ ਵੀ ਜਿਹੜਾ ਆਊਟ ਨੰਬਰ ਕਰ ਰਹੇ ਹੋਣਗੇ ਸਿੱਖਾਂ ਨੂੰ। ਸੈਕੰਡਲੀ ਰਿਸੋਰਸ, ਮਨੀ ਰਿਸੋਰਸ। ਔਰ ਜੇ ਤੁਸੀਂ ਦੇਖੋਗੇ ਕਿ ਵੀ ਕਿਵੇਂ ਈਵਨ ਆ ਤਾਂ ਅਮਰੀਕਾ ਦੇ ਵਿੱਚ ਭੇਦ ਖੁੱਲਿਆ ਵੀ RSS ਨੇ ਆਪਣੇ ਲੈਵਲ ਦੇ ਉੱਤੇ ਡਾਇਰੈਕਟ ਲੌਬਿੰਗ ਫਰਮਸ ਹਾਇਰ ਕੀਤੀਆਂ ਹੋਈਆਂ।
ਕੈਨੇਡਾ ਦੇ ਹਵਾਲੇ ਨਾਲ ਜਿਹੜਾ ਇੰਡੀਆ ਫੋਰਮ ਜਾਂ ਇਹ ਉਹ ਹੈ, ਬੀਬੀ ਆ ਤੁਹਾਡੀ ਅਨੀਤਾ ਆਨੰਦ ਜਿਹੜੀ ਬਣੀ ਹੋਈ ਹੈ ਐਕਸਟਰਨਲ ਅਫੇਅਰਸ ਦੀ ਹੈ ਸ਼ਾਇਦ, ਇਹ ਆਰਐਸਐਸ ਦੀ ਪ੍ਰੋਡਕਟ ਹੈ। ਉਸੇ ਵੇਲੇ ਇੰਡੀਆ ਫਸਟ ਵਾਲਿਆਂ ਦੇ ਥੱਲੇ ਇਹ ਸਾਰਾ ਪਾਰਟ ਕਰ ਰਹੇ ਸੀ। ਸੋ ਮੈਨੂੰ ਲੱਗਦਾ ਹੈ ਕਿ ਵੀ ਇਸ ਸਭ ਦੇ ਬਾਵਜੂਦ ਕੈਨੇਡੀਅਨ ਸਿੱਖ ਆਰਗੇਨਾਈਜੇਸ਼ਨ ਜਿਵੇਂ ਜੇ ਹੁਣ ਇਹਨੇ ਦਿਨੇਸ਼ ਪਟਨਾਇਕ ਨੇ ਬਲੇਮ ਕੀਤਾ ਜਾਂ ਜਿਹੜਾ ਕੈਨੇਡੀਅਨ ਮੀਡੀਆ ਗਲੋਬ ਐਂਡ ਮੇਲ ਦਾ ਇੰਟਰਵਿਊ ਸਾਹਮਣੇ ਆਇਆ, ਔਰ ਜਿਵੇਂ ਤਿੰਨੋਂ ਹੀ ਪ੍ਰੋਮੀਨੈਂਟ ਬਾਡੀਜ਼, ਉਹ ਬੇਸ਼ੱਕ ontario ਸਿੱਖ ਗੁਰਦੁਆਰਾ ਕਮੇਟੀ ਹੈ ਜਾਂ ਕਿਊਬੈਕ ਸਿੱਖ ਗੁਰਦੁਆਰਾ ਕੌਂਸਲ ਹੈ ਜਾਂ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਹੈ, ਉਹਨਾਂ ਨੇ ਜਿਵੇਂ ਰਿਸਪੌਂਡ ਕੀਤਾ ਵਿਦ ਫੈਕਟਸ ਐਂਡ ਵਿਦਨ ਨੈਕਸਟ 24 ਆਵਰਸ ਉਸ ਨੂੰ ਦਿਨੇਸ਼ ਪਟਨਾਇਕ ਨੂੰ ਠੁੱਕ ਕੇ ਚੱਕਣਾ ਪਿਆ। ਮੈਂ ਸਮਝਦਾ ਵੀ ਇਹੀ ਲੈਵਲ ਹੁੰਦਾ ਹੈ ਔਰ ਇਹਨੂੰ ਮੋਰ ਕੰਸੋਲੀਡੇਟ ਕਰਨ ਦੀ ਲੋੜ ਹੈ। ਇਹਦੇ ਚ ਸਾਨੂੰ ਮੋਰ ਟੂਗੈਦਰ ਲਿਆਉਣ ਦੀ ਲੋੜ ਹੈ ਔਰ ਗ੍ਰਾਸ ਰੂਟ ਦੇ ਉੱਤੇ ਸਾਡੇ ਜਿਹੜੇ ਅੱਡ ਖਾਸ ਤੌਰ ਤੇ ਮੀਡੀਆ ਆਊਟਲੈਟਸ ਨੇ ਉਹਦੇ ਚ ਸਾਨੂੰ ਜਿਹੜਾ ਉਹ ਥੋੜਾ ਬਹੁਤ ਹੋਰ ਇਨਵੈਸਟ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਰੋਪ ਇਨ ਕਰ ਸਕੀਏ ਆਪਣੀ ਕਮਿਊਨਿਟੀ ਵਿਚਲੇ ਟੈਲੈਂਟ ਨੂੰ। ਔਰ ਮੈਂ ਦੇਖਦਾ ਵੀ ਇੰਨੀਆਂ ਕਿ ਮਲਟੀਪਲ ਹੁਣ ਦੋ ਖਬਰਾਂ ਹਾਲਾਂਕਿ ਇਸ ਡਿਸਕਸ਼ਨ ਨਾਲ ਭਾਵੇਂ ਉਹਦਾ ਕੋਈ ਤਾਲੁਕ ਨਾ ਹੋਏ ਕਿ ਵੀ ਪਟਿਆਲੇ ਦਾ ਇੱਕ ਸਿੱਖ 100 ਮੀਟਰ ਸਪ੍ਰਿੰਟ ਦੇ ਵਿੱਚ ਉਹ ਸਾਰਾ ਰਿਕਾਰਡ ਤੋੜ ਦਿੰਦਾ ਸਿੱਖੀ ਸਰੂਪ ਚ ਹੈ। ਆ ਤੁਹਾਡੇ ਵੈਨਕੂਵਰ ਦੇ ਨੇੜਿਓਂ ਇੱਕ ਵਕੀਲ ਮਾਊਂਟ ਐਵਰੈਸਟ ਦੇ ਉੱਤੇ ਜਾ ਕੇ ਝੰਡਾ ਕੱਢ ਦਿੰਦਾ ਹੈ ਤਾਂ ਉਹਨੂੰ ਉਹ ਇੰਟਰਵਿਊਅਰ ਪੁੱਛ ਰਿਹਾ ਹੈ ਕਿ ਜੀ ਤੁਹਾਡੀ ਕੀ ਸਟਰੈਂਥ ਸੀ, ਉਹ ਕਹਿੰਦਾ ਨਿਸ਼ਚੈ ਕਰ ਆਪਣੀ ਜੀਤ ਕਰੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤਾਂ ਮੈਂ ਸਮਝਦਾ ਵੀ ਇਹ ਜਿਹੜੇ ਸਾਰਾ ਪਾਰਟ ਹੈ ਇਹ 40 ਸਾਲ ਪਹਿਲਾਂ ਨਹੀਂ ਸੀ। ਉਦੋਂ ਤਾਂ ਤੁਸੀਂ ਇੰਡੀਅਨ ਕੰਟੈਕਸਟ ਦੇ ਵਿੱਚ ਦੇਖੋ ਜਾਂ ਦੂਸਰੇ, ਤੁਹਾਨੂੰ ਪਰਾਇਆ ਬਣਾ ਦਿੱਤਾ ਗਿਆ ਸੀ। ਅੱਜ ਦੁਸ਼ਮਣ ਦੀ ਵੀ ਇਹ ਮਜਬੂਰੀ ਹੈ ਕਿ ਉਹ ਤੁਹਾਡੀ ਜਿਹੜੀ ਸੌਫਟ ਪਾਵਰ ਨੂੰ ਮੰਨਦਾ ਹੈ, ਤੁਹਾਡੇ ਲੰਗਰਾਂ ਦੀ ਤਾਰੀਫ ਕਰਦਾ ਹੈ। ਅੱਜ ਖਾਲਸਾ ਸਾਜਨਾ ਦਿਵਸ ਨਾਲ ਸੰਬੰਧਿਤ ਦੁਨੀਆ ਭਰ ਦੇ ਸਮਾਗਮਾਂ 'ਚ ਪੋਲੀਟੀਸ਼ੀਅਨ ਮਾਣ ਨਾਲ ਸ਼ਾਮਲ ਹੁੰਦੇ ਨੇ। ਹੁਣ ਅਸੀਂ ਆ 4 ਜੂਨ ਨੂੰ US ਸੈਨੇਟ ਦੇ ਵਿੱਚ ਘੱਲੂਘਾਰਾ 84 ਦੇ ਸ਼ਹੀਦਾਂ ਦੀ ਯਾਦ ਔਰ ਅਮਰੀਕਾ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੇ 250 ਸਾਲਾਂ ਦੀ ਸੈਲੀਬ੍ਰੇਸ਼ਨ ਇਹ ਟੁਗੇਦਰ US ਸੈਨੇਟ ਦੇ ਵਿੱਚ ਹੋਣ ਜਾ ਰਿਹਾ। ਔਰ ਉਸ ਤੋਂ ਬਾਅਦ ਜਿਹੜਾ ਫੰਕਸ਼ਨ ਹੋਏਗਾ ਐਵਰੇਜ ਪਿਛਲੇ ਸਾਲ 16-17 ਕਾਂਗਰਸਮੈਨ ਉਹਦਾ ਹਿੱਸਾ ਬਣੇ ਸੀ। ਸੋ ਮੈਂ ਸਮਝਦਾ ਵੀ ਇਹ ਮੱਚ ਬਿਯੋਂਡ ਆਵਰ ਵੇਟ ਅਸੀਂ ਪਲੇ ਕਰ ਰਹੇ ਹਾਂ, ਕੋਈ ਨਿਰਾਸ਼ਤਾ ਦੀ ਲੋੜ ਨਹੀਂ। ਬਿਲਕੁਲ।